ਇਹ ਲੋਕ ਉਹਦਾ ਤਾਂ ਗੱਲ ਕਰਦੇ ਨਹੀਂ। ਇਹ ਤਾਂ ਛਿੱਤਰਾਂ ਦੇ ਜਾ ਨੇ, ਜਾਂ ਜੁੱਤੀ ਮਾਰੋ ਜਾਂ ਛਿੱਤਰ ਮਾਰੋ, ਫਿਰ ਗੱਲ ਸੁਣਦੇ। ਜੇ ਮਿਲ ਜਾਂਦਾ ਬਾਹਰ ਹੀ ਕਿਤੇ, ਫਿਰ ਅੰਦਰ ਮੈਂ ਜਾਣਾ ਨਹੀਂ ਸੀ, ਮੈਂ ਤਾਂ ਬਾਹਰ ਹੀ ਛਿੱਤਰ ਫੇਰਦਾ ਮੁੜ ਕੇ। ਕੁਛ ਵੀ ਹੁੰਦਾ ਚਾਹੀਦਾ। ਹੁਣ ਦੇਖੋ, ਪਹਿਲਾਂ ਗੱਪ ਮਾਰਨ ਦੇ ਤਰੀਕੇ ਹੋਰ ਸੀ, ਹੁਣ ਗੱਪ ਹੋਰ ਤਰੀਕੇ ਨਾਲ ਮਾਰ ਰਹੇ ਨੇ। ਜਿਹੜੇ ਉੱਥੇ ਇਹਨੇ ਗਲੈਕਸੀ ਪੈਲਸ ਦੇ ਵਿੱਚ ਮਾਰੇ ਆ, ਹੈ ਨਾ, ਗੱਪ ਮਾਰੇ ਆ ਨਾ। ਇੱਥੇ ਇਹ ਅੰਮ੍ਰਿਤਸਰ ਦੇ ਵਿੱਚ ਕੈਲੀਫੋਰਨੀਆ ਬਣਾਉਂਦਾ ਫਿਰਦਾ। ਤੁਸੀਂ ਲੰਬੀ ਇਹਦਾ ਆਪਦਾ ਹਲਕਾ ਹੈ, ਉੱਥੇ ਨਰਮਾ ਡੁੱਬ ਗਿਆ ਸੀ ਪਿਛਲੇ ਸਾਲ, ਠੀਕ ਹੈ, ਹੜ੍ਹ ਦੇ ਵਿੱਚ, ਹੈ ਨਾ, ਪਾਣੀ ਇੰਨਾ ਆ ਗਿਆ ਸੀ, ਉੱਥੇ ਤਾਂ ਕੁਛ ਹੋਇਆ ਨਹੀਂ ਗਾ ਜੀ। ਇੱਥੇ ਕਿੱਥੇ ਕਰਦਾ। ਮੇਨ ਗੁੱਸਾ ਤਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੈਗਾ ਸੀਗਾ ਜੀ। ਉਹ ਤਾਂ ਮੈਂ ਘਰੋਂ ਬਣਾ ਕੇ ਗਿਆ ਸੀ ਇੱਥੋਂ, ਮਨ ਵੀ ਇਹ ਤਾਂ ਮੈਂ ਜੁੱਤੀ ਫੇਰਾਂ, ਚਾਹੇ ਮੈਂ ਥੱਪੜ ਮਾਰਾਂ, ਮੈਂ ਕੁਛ ਵੀ ਕਰਾਂ। ਤੇ ਉੱਥੇ ਪਾਰਾ ਹੋਰ ਵੱਧ ਗਿਆ। ਉੱਥੇ ਸਿੱਧਾ ਹੀ ਕਹਿੰਦਾ ਜੀ 4,500 ਕਰੋੜ ਰੁਪਇਆ ਲਾਤਾ ਸੀ ਅੰਮ੍ਰਿਤਸਰ ਤੇ, ਹੈ ਨਾ। ਬੀਤੇ ਦਿਨੀ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ਦੇ ਚੱਲਦੇ ਪ੍ਰੋਗਰਾਮ ਵਿੱਚ ਜੁੱਤੀ ਸੁੱਟਣ ਵਾਲੇ ਗਿਆਨੀ ਬੂਟਾ ਸਿੰਘ ਵੱਲੋਂ ਮੀਡੀਆ ਦੇ ਰੂਬਰੂ ਹੋ ਕੇ ਕਾਰਨ ਸਪਸ਼ਟ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਹਨਾਂ ਦੇ ਰਾਜ ਵਿੱਚ ਹੋਏ ਬੇਅਦਬੀ ਕਾਂਡ ਅਤੇ ਸੁਖਬੀਰ ਬਾਦਲ ਦੇ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੇ ਰੋਸ ਵਜੋਂ ਉਹਨਾਂ ਨੇ ਸੁਖਬੀਰ ਬਾਦਲ ਤੇ ਇੱਕ ਵਾਰੀ ਜੁੱਤੀ ਸੁੱਟੀ ਅਤੇ ਫਿਰ ਦੁਬਾਰਾ ਦੂਜੀ ਜੁੱਤੀ ਵੀ ਸੁੱਟੀ, ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੁਣ ਉਹ ਬਾਹਰ ਆ ਕੇ ਮੀਡੀਆ ਅੱਗੇ ਆਪਣੀ ਗੱਲਬਾਤ ਰੱਖਣ ਲਈ ਪਹੁੰਚੇ ਨੇ। ਜੁੱਤੀ ਸੁੱਟਣ ਦੀ ਘਟਨਾ ਤੇ ਇਤਫਾਕਨ ਹੋਈ ਹੈ। ਮੇਰਾ ਇਰਾਦਾ ਤਾਂ ਸੁਖਬੀਰ ਬਾਦਲ ਦੇ ਮੂੰਹ ਤੇ ਜੁੱਤੀ ਮਾਰਨ ਦਾ ਸੀ, ਪਰ ਮੈਨੂੰ ਉਸ ਦਾ ਮੌਕਾ ਨਹੀਂ ਮਿਲਿਆ। ਪਰ ਜਦੋਂ ਸੁਖਬੀਰ ਬਾਦਲ ਦੀ ਸਟੇਜ ਤੋਂ ਗੱਪਾਂ ਅਤੇ ਝੂਠੇ ਵਾਅਦਿਆਂ ਦੀ ਹੱਦ ਟੱਪੀ ਤੇ ਫਿਰ ਉਸ ਦੇ ਕੋਲ ਸਬਰ ਨਹੀਂ ਹੋਇਆ ਤੇ ਉਸਨੇ ਜੁੱਤੀ ਵਗਾ ਕੇ ਮਾਰੀ, ਜਿਸ ਦਾ ਉਸ ਨੂੰ ਜਰਾ ਵੀ ਰੰਜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਝੂਠੇ ਮਕਾਰ ਰਾਜਨੀਤੀ ਕਰਨ ਵਾਲਿਆਂ ਨੂੰ ਮੈਂ ਹੀ ਨਹੀਂ, ਸਗੋਂ ਸਾਰਾ ਪੰਜਾਬ ਆਉਣ ਵਾਲੇ ਸਮੇਂ ਵਿੱਚ ਜੁੱਤੀਆਂ ਮਾਰੇਗਾ। ਇਹ ਤੇ ਅਜੇ ਸ਼ੁਰੂਆਤ ਹੈ। ਉੱਥੇ ਜਦੋਂ ਮੈਂ ਗਿਆ ਜਾ ਕੇ, ਉੱਥੇ ਸਟੇਜ ਦੇ ਉੱਪਰ ਝੂਠ ਤੂਫਾਨ ਕਹਿੰਦਾ ਜੀ ਮੈਂ 4,500 ਕਰੋੜ ਰੁਪਇਆ ਅੰਮ੍ਰਿਤਸਰ ਤੇ ਲਾ ਕੇ ਕੈਲੀਫੋਰਨੀਆ ਬਣਾਤਾ, ਹੋਰ ਤੁਸੀਂ ਕੀ ਚਾਹੁੰਦੇ ਹੋ ਨਾ। ਇਹੋ ਜਿਹੇ ਗੱਪ ਹੁਣ ਇਹ ਗੱਪ ਕਿੱਦਾਂ ਸੁਣੇ ਜਾ ਸਕਦੇ ਆ ਜੀ, ਠੀਕ ਹੈ, ਸ਼ਰੇਆਮ ਸੀ ਇਹ। ਤੇ ਫਿਰ ਮੈਥੋਂ ਰਿਹਾ ਨਹੀਂ ਗਿਆ, ਹੈ ਨਾ। ਤੇ ਮੈਂ ਗੁੱਸੇ ਵਿੱਚ ਉੱਠ ਕੇ ਪਹਿਲਾਂ ਇਹਨੂੰ ਮੈਂ ਚੰਗੀ ਤਰ੍ਹਾਂ ਲਲਕਾਰ ਕੇ ਕਿਹਾ, ਮੈਂ ਕਿਹਾ ਯਾਰ ਕਿਉਂ ਝੂਠ ਬੋਲੀ ਜਾਣਾ, ਹੈ ਨਾ, ਤੇ ਸ਼ਰਮ ਨਹੀਂ ਆਉਂਦੀ, ਮੈਂ ਕਿਹਾ ਤੈਨੂੰ। ਤੇ ਫਿਰ ਜੁੱਤੀ ਮੈਂ ਮਾਰੀ ਵਗਾ ਕੇ, ਹੈ ਨਾ। ਤੇ ਫਿਰ ਇਹਦੇ ਜਿਹੜੇ ਸਿਕਿਉਰਿਟੀ ਗਾਰਡ ਦੇ ਗਨਮੈਨ ਹੈਗੇ ਸੀ, ਇਹਦੀ ਮੇਨ ਆਪਦੇ ਹੁੰਦੇ ਆ, ਉਹ ਭੱਜ ਕੇ ਆ ਗਏ ਕੋਲ। ਇੱਕ ਫੇਰ ਮੈਂ ਧੱਕੇ ਨਾਲ ਮਾਰਤੀ, ਦੋਨੇ ਛੱਡਤੀਆਂ, ਹੈ ਨਾ। ਚਲੋ ਉਹ ਤੋਂ ਬਾਅਦ ਦੇ ਵਿੱਚ ਫਿਰ ਇਹ ਪੁਲਿਸ ਆ ਗਈ ਬਾਹਰੋਂ ਭੱਜ ਕੇ, ਹੈ ਨਾ। ਉੱਥੇ ਕੋਲੇ ਵੀ ਹੈਗੀ ਸੀਗੀ, ਤੇ ਉਹ ਫੜ ਕੇ ਮੈਨੂੰ ਬਾਹਰ ਲਿਆਏ, ਹੈ ਨਾ। ਤੇ ਚੌਂਕੀ ਲੈ ਗਏ ਸੀ ਉੱਥੇ, ਇੱਕ ਰਾਤ ਦੇ ਦਿਨ ਉੱਥੇ ਰਿਹਾ, ਤੇ ਜਵੰਤ ਹੋਈ ਹੈ, ਤੇ ਕੱਲ੍ਹ ਜਵੰਤ ਹੋਈ ਹੈ। ਹਾਂਜੀ, ਪਰਚਾ ਕਾਹਦਾ ਹੋਇਆ? ਪਰਚਾ 7 ਹੀ ਹੁੰਦਾ ਜੀ। ਉਹ ਕਹਿੰਦੇ ਵੀ ਤੁਸੀਂ ਮਾਹੌਲ ਖਰਾਬ ਕੀਤਾ ਸੀਗਾ, ਤੇ ਇਸ ਕਰਕੇ ਚਲੋ ਉਹਨਾਂ ਦੀ ਕਾਰਵਾਈ ਬਣਦੀ ਆ, ਕਰਨਾ ਚਾਹੀਦਾ ਡਿਊਟੀ ਦੇ ਅਫਸਰ ਨੇ, ਹੈ ਨਾ, ਮੌਕੇ 'ਤੇ। ਪਰ ਤੁਹਾਨੂੰ ਡਰ ਨਹੀਂ ਲੱਗਾ? ਇੰਨੇ ਲੋਕ ਉੱਥੇ ਬੈਠੇ ਸੀ, ਕਾਫੀ ਗੱਲ ਕਰਤਾ ਸੀ, ਤੁਸੀਂ ਇਕੱਲੇ ਗਏ ਸੀ ਜਾਂ ਹੋਰ ਵੀ ਨਾਲ ਸੀ ਕੋਈ? ਨਹੀਂ, ਮੈਂ ਇਕੱਲਾ। ਡਰ ਕਾਹਦਾ ਜੀ, ਡਰਨ ਦਾ ਇਹਨਾਂ ਤੋਂ ਕਾਹਦਾ, ਉਹ ਚੋਰਾਂ ਤੋਂ ਕਾਹਦਾ ਡਰ ਹੁੰਦਾ ਜੀ। ਐਂ ਤਾਂ ਫਿਰ ਚੋਰ ਸਾਡੇ ਘਰਾਂ ਜਾ ਵੜਨਗੇ ਜੇ ਡਰ ਨਹੀਂ ਇਹਨਾਂ ਤੋਂ। ਮੈਂ ਤਾਂ ਪਹਿਲੀ ਇਹ ਮਨਸੂਬਾ ਮੇਰਾ ਹੈਗਾ ਸੀਗਾ ਜੀ, ਬਣਾ ਕੇ ਗਿਆ ਸੀ ਘਰੋਂ। ਮੈਂ ਕਿਹਾ ਵੀ ਕੁਛ ਵੀ ਹੋ ਸਕਦਾ, ਉੱਥੇ ਕਿੰਨਾ ਘੱਟ ਸੀ, ਹੈ ਨਾ। ਤੇ ਚਲੋ ਪਰਮਾਤਮਾ ਸਾਥ ਦਿੰਦਾ ਜੀ। ਮੈਂ ਚੰਗੇ ਲਈ ਗਿਆ ਸੀਗਾ, ਆਪਣੀ ਕੌਮ ਨੂੰ ਜਗਾਉਣ ਲਈ ਗਿਆ ਸੀਗਾ। ਇਹ ਲੋਕ ਉਹਦਾ ਤਾਂ ਗੱਲ ਕਰਦੇ ਨਹੀਂ। ਇਹ ਤਾਂ ਛਿੱਤਰਾਂ ਦੇ ਜਾ ਨੇ, ਜਾਂ ਜੁੱਤੀ ਮਾਰੋ ਜਾਂ ਛਿੱਤਰ ਮਾਰੋ, ਫਿਰ ਗੱਲ ਸੁਣਦੇ ਨੇ। ਉਹਦਾ ਸੁਣਦੇ ਨਹੀਂ ਇਹ। ਤੇ ਜੇ ਕੁਛ ਹੋ ਜਾਂਦਾ ਤਾਂ ਵੀ ਕੋਈ ਚੱਕਰ ਨਹੀਂ ਸੀਗਾ ਜੀ, ਕੋਈ ਵੱਡੀ ਗੱਲ ਨਹੀਂ। ਤੁਸੀਂ ਦੋਸ਼ੀ ਸਾਹਿਬ ਦੱਸਿਆ ਸੀ ਵੀ ਮੈਂ ਆ ਰਿਹਾ ਤੁਹਾਡੀ ਮਿਲਣ ਵਾਸਤੇ ਜਾਂ ਕੋਈ ਕੰਮ ਲਿਆ? ਹਾਂ, ਜੋਸ਼ ਸਾਹਿਬ ਦੇ 2 ਦਿਨ ਪਹਿਲਾਂ ਮੇਰੀ ਗੱਲ ਹੋਈ ਸੀ। ਉਹ ਕਹਿੰਦੇ ਮੈਂ ਮਿਲਾ ਦੂੰਗਾ, ਜੋਸ਼ ਸਾਹਿਬ ਕਹਿੰਦੇ ਹਨ। ਤੇ ਪਰ ਜਿੱਦਣ ਮੈਂ ਗਿਆ ਉਦੋਂ ਨਹੀਂ ਗੱਲ ਹੋਈ, ਉਦੋਂ ਫੋਨ ਚੱਕਿਆ ਹੀ ਨਹੀਂਗਾ। ਤੇ ਜੇ ਮਿਲ ਜਾਂਦਾ ਬਾਹਰ ਹੀ ਕਿਤੇ, ਫਿਰ ਅੰਦਰ ਮੈਂ ਜਾਣਾ ਨਹੀਂ ਸੀ, ਮੈਂ ਤਾਂ ਬਾਹਰ ਹੀ ਛਿੱਤਰ ਫੇਰਦਾ ਫੜ ਕੇ ਉਹਦੇ। ਕੁਛ ਵੀ ਹੁੰਦਾ ਚਾਹੇ। ਇਹ ਮੈਂ ਗੁੱਸਾ ਸੀ ਮੇਰੇ ਮਨ ਦੇ ਵਿੱਚ ਪੂਰਾ। ਹੁਣ ਵੀ ਗੁੱਸਾ ਜੀ ਰਹੂਗਾ ਜਿੰਨਾ ਚਿਰ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਇਹ ਲੋਕ ਦਿੰਦੇ ਨਹੀਂ, ਜਿਹੜੇ ਸੱਤਾ ਵਿੱਚ ਹੈਗੇ ਨਾ, ਚਿਰ ਗੁੱਸਾ ਰਹੂਗਾ ਹੀ ਰਹੂਗਾ ਜੀ, ਠੀਕ ਹੈ। ਮੈਨੂੰ ਤਾਂ ਖਾਸ ਕਰਕੇ ਰਹੂਗਾ। ਮੈਂ ਦੇਖੋ ਅੰਗਹੀਣ ਬੰਦਾ ਹਾਂ ਨਾ, ਮੈਨੂੰ ਜੋ ਕੁਛ ਤੋਰੀ ਫੁਲਕਾ ਮਿਲਦਾ ਮੈਨੂੰ ਗੁਰੂ ਘਰ 'ਚ ਮਿਲਦਾ, ਠੀਕ ਹੈ। ਜੇ ਮੈਂ ਨਹੀਂ ਬੋਲੂੰਗਾ ਹੋਰ ਕੌਣ ਬੋਲੂਗਾ ਜੀ, ਠੀਕ ਹੈ। ਤੇ ਜਿਹੜੇ ਗੁਰੂ ਸਾਹਿਬ ਦੀ ਗੋਦ ਵਿੱਚ ਬਹਿ ਕੇ ਮੈਂ ਲੋਕਾਂ ਦੀਆਂ ਗੱਲਾਂ ਕਰਦਾ, ਜਾਂ ਗੁਰੂ ਸਾਹਿਬ ਦੀ ਗੱਲ ਕਰਦਾ, ਹੈ ਨਾ, ਕਥਾ ਕਰਦਾ, ਹੈ ਨਾ, ਵਿਚਾਰ ਕਰਦਾ, ਤੇ ਉਹ ਗੁਰੂ ਸਾਹਿਬ ਦੇ ਕੋਲੋਂ ਮੈਨੂੰ ਮਿਲਿਆ, ਉਸੇ ਗੁਰੂ ਸਾਹਿਬ ਦੀ ਬੇਅਦਬੀ ਕਰਾਤੀ। ਔਰ ਅਸੀਂ ਜਿਹੜੇ ਗੁਰੂ ਨੂੰ ਪੰਜਾਬ ਨੂੰ ਕਹਿੰਦੇ ਗੁਰਾਂ ਦੇ ਨਾਂ 'ਤੇ ਵਸਦੇ, ਉਸ ਪੰਜਾਬ ਨੂੰ ਇਹਨਾਂ ਨੇ ਉਜਾੜ ਦਿੱਤਾ ਜੀ। ਤੇ ਇਸ ਤੋਂ ਵੱਧ ਹੋਰ ਕੀ ਹੋ ਸਕਦਾ। ਹੁਣ ਇਹ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਆ ਲੋਕ ਇਹ, ਠੀਕ ਹੈ। ਤਕਰੀਬਨ 15 ਸਾਲ ਤਾਂ ਇਹ ਰਹਿ ਗਏ, 5 ਸਾਲ ਦਾ ਗੈਪ ਹੈ, ਤੇ 10 ਸਾਲ ਕਾਂਗਰਸ ਰਹਿ ਗਈ। 25 ਸਾਲ ਦੇ ਵਿੱਚ ਇਹਨਾਂ ਨੇ ਲੁੱਟ ਖਸੁੱਟ ਪੰਜਾਬ ਦੇ ਵਿੱਚ ਇੰਨੀ ਕੀਤੀ ਹੈ, ਕੋਈ ਕਰ ਹੀ ਨਹੀਂ ਸਕਦਾ। ਮੈਂ ਕਹਿੰਦਾ ਇੰਨੇ ਜ਼ੁਲਮ ਤਾਂ ਔਰੰਗਜ਼ੇਬ ਨੇ ਨਹੀਂ ਕੀਤੇ ਹੋਣੇ ਜੀ, ਜਿੰਨੇ ਲੋਕ ਇਹ ਹੁਣ ਕਰ ਰਹੇ। ਤੇ ਇਹ ਗੁੱਸਾ ਸੀ ਮੇਰੇ ਮਨ ਦੇ ਵਿੱਚ, ਠੀਕ ਹੈ। ਇਹ ਰਹੂਗਾ ਜੀ ਗੁੱਸਾ ਬਰਕਰਾਰ ਜਿੰਨਾ ਚਿਰ ਇਨਸਾਫ ਨਹੀਂ ਦਿੰਦੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੀ।
ਬਾਲ ਸਾਹਿਬ ਤਾਂ ਇਹ ਕਹਿ ਰਹੇ ਨੇ ਵੀ ਉਹਨਾਂ ਦਾ ਕੱਖ ਨਾ ਰਹੇ ਜਿਹੜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਨਹੀਂ ਨਹੀਂ ਜੀ, ਇਹ ਨਾਟਕ ਨੇ। ਤੁਸੀਂ ਜਦੋਂ ਤੁਸੀਂ ਇੰਟਰਵਿਊ ਕੀਤੀ ਹੋਣੀ ਕਿਤੇ ਕਰਕੇ ਦੇਖੋ, ਮੱਥਾ ਪੜ੍ਹ ਕੇ ਦੇਖੋ ਕਿੱਦਾਂ ਤਰੇਲੀਆਂ ਆਉਂਦੀਆਂ ਨੇ। ਝੂਠੇ ਬੰਦੇ ਦੇ ਕਿਤੇ ਓਵੇਸ਼ਨ ਛੁਪਦੇ ਆ ਜੀ, ਉਹ ਤਾਂ ਸਰੇਆਮ ਦਾ ਦਿਸ ਰਿਹਾ ਉਹਨਾਂ ਨੂੰ ਵੀ ਉਹਨਾਂ ਨੇ ਆਪ ਕੀਤਾ ਹੋਇਆ। ਉਹਨਾਂ ਦਾ ਦੇਖੋ, ਸੁਖਬੀਰ ਬਾਦਲ ਬੋਲਦਾ ਸੱਚ ਹੀ ਹੈ ਪਰ ਅੰਦਰ ਝੂਠ ਹੈ। ਸੱਚ ਕੀ ਆ, ਉਹ ਕੱਖ ਰਿਹਾ ਵੀ ਨਹੀਂ। ਅਕਾਲੀ ਦਲ ਦੇ ਵਿੱਚ ਕੀ ਰਹਿ ਗਿਆ ਜੀ? ਜਿਹੜਾ ਪਹਿਲਾਂ ਅਕਾਲੀ ਦਲ ਹੈਗਾ ਸੀ ਉਹਦੇ ਵਿੱਚ ਕੁਛ ਹੈਗਾ? ਹੁਣ ਸਾਰੇ ਬੰਦੇ ਖੇਰੋ ਖੇਰੋ। ਕੱਲਾ ਸੁਖਬੀਰ ਬਾਦਲ ਫਿਰਦਾ ਜਬਕਦਾ, ਸੜਕਾਂ 'ਤੇ ਫਿਰਦਾ, ਤਾਂਸਾ ਖੇਡਦਾ ਫਿਰਦਾ, ਜਵਾਕਾਂ ਦੇ ਨਾਲ ਠੰਡੇ ਪੀਂਦਾ ਫਿਰਦਾ ਹੈ ਨਾ, ਹੋਟਲਾਂ ਦੇ ਵਿੱਚ ਆਹਾਂ ਪੀਂਦਾ ਫਿਰਦਾ। ਅਤੇ ਉਹ ਅਕਾਲੀ ਦਲ ਥੋੜ੍ਹੀ ਹੈ ਜੀ। ਨਾਲੇ ਮੈਂ ਇੱਕ ਤੁਹਾਨੂੰ ਹੋਰ ਦੱਸਾਂ, ਬਾਦਲ ਤਾਂ ਸੁਖਬੀਰ ਬਾਦਲ ਤਾਂ ਬਿਜ਼ਨਸਮੈਨ ਬੰਦਾ ਜੀ, ਰਾਜਨੀਤਿਕ ਬੰਦਾ ਤਾਂ ਹੈ ਹੀ ਨਹੀਂ। ਉਹ ਤਾਂ ਬਿਜ਼ਨਸ ਵਧਾਉਣਾ ਚਾਹੁੰਦਾ, ਜਿੰਨਾ ਮਰਜ਼ੀ ਵਧਾ ਲੈ, ਲੋਕਾਂ ਨੂੰ ਲੁੱਟ ਕੇ ਵਧਾਉਣਾ ਜੀ। ਜਿਨ੍ਹਾਂ ਬੰਦਿਆਂ ਨੇ ਇੱਕ ਉਹ ਜਿਹੜੇ ਬ੍ਰੈਡਾਂ ਦੇ ਜਿਹੜੇ ਹੁੰਦੇ ਆ ਡੱਬੇ ਹੈ ਨਾ, ਉਹਨਾਂ ਵਿੱਚੋਂ 1-1 ਰੁਪਈਆ ਰਿਸ਼ਵਤ ਲਈ ਹੋਈ ਹੈ ਇੱਕ ਡੱਬੇ ਮਗਰ, ਠੀਕ ਹੈ। ਉਹ ਪੰਜਾਬ ਦਾ ਭਲਾ ਕਿੱਦਾਂ ਕਰ ਸਕਦੇ ਆ ਜੀ, ਠੀਕ ਹੈ। ਇਹ ਜ਼ਰੂਰੀ ਸੀਗਾ ਅਤੇ ਇਹ ਗੁੱਸਾ ਸੀ ਮਨ ਦੇ ਵਿੱਚ ਜੀ, ਬਸ ਜੁੱਤੀ ਦਾ ਜਿਹੜਾ ਹੈਗਾ। ਅਤੇ ਹੋਰ ਕੋਈ ਠੇਸ ਪਹੁੰਚਾਉਣ ਦੀ ਗੱਲ ਨਹੀਂ ਸੀ। ਉੱਥੇ ਤੇ ਗੁਰਸਿੱਖ ਬੰਦੇ ਸਾਰੇ ਬੈਠੇ ਸੀਗੇ ਅਤੇ ਮੈਂ ਕਿਸੇ ਦੀ ਪੱਗ 'ਤੇ ਜੁੱਤੀ ਨਹੀਂ ਮਾਰੀ, ਕਿਸੇ ਦੀ ਦਾੜੀ 'ਤੇ ਨਹੀਂ ਮਾਰੀ ਹੈ ਨਾ, ਕਿਸੇ ਦੇ ਮੂੰਹ 'ਤੇ ਨਹੀਂ ਵੱਜੀ ਹੈ ਨਾ। ਅਤੇ ਉਹ ਮੈਂ ਭਗਾ ਕੇ ਮਾਰੀ ਹੈ। ਇੱਕ ਰੋਜ਼ ਸੀਗਾ, ਉਹ ਦੱਸਣਾ ਸੀਗਾ ਯਾਰ ਵੀ ਹਾਂ ਤੁਸੀਂ ਸਾਡੀ ਜੁੱਤੀ ਦੇ ਵੀ ਯਾਦ ਹੈ ਨਹੀਂ, ਕੀ ਲੋਕਾਂ ਲਾਰੇ ਲਾ ਰਹੇ ਹੋ, ਬਸ ਆਹੀ ਸੀਗਾ ਜੀ। ਪਰ ਮੈਨੂੰ ਇਸ ਤੋਂ ਵੀ ਬਾਲ ਸਾਹਿਬ 100 ਦਿਨ ਦੀ ਯਾਤਰਾ ਵਾਸਤੇ ਨਿਕਲੇ ਨੇ, ਪਿੰਡ ਪਿੰਡ ਜਾ ਕੇ ਆਪਣਾ ਪ੍ਰਚਾਰ ਕਰ ਰਹੇ ਨੇ। ਨਹੀਂ ਜੀ, ਉਹ ਡਰਾਮਾ ਸਾਰਾ ਜੀ, ਕੁਛ ਨਹੀਂ ਹੋਣਾ। ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ, 17 ਦੇ ਵਿੱਚ ਇਹਨਾਂ ਕੋਲੇ 12 ਸੀਟਾਂ ਆਈਆਂ ਸੀ, ਇਹ 5-7 ਸੀਟਾਂ ਲੈ ਜਾਣ। ਐਤਕੀ ਤਾਂ ਆਪਦੀਆਂ ਨਹੀਂ ਬਚਣੀਆਂ ਇਹਨਾਂ ਦੇ ਕੋਲ, ਇੰਨਾ ਵਿਰੋਧ ਹੋ ਰਿਹਾ ਜੀ। ਇੱਥੇ ਇਹ ਅੰਮ੍ਰਿਤਸਰ ਦੇ ਵਿੱਚ ਕੈਲੀਫੋਰਨੀਆ ਬਣਾਉਂਦਾ ਫਿਰਦਾ। ਤੁਸੀਂ ਲੰਬੀ ਇਹਦਾ ਆਪਦਾ ਹਲਕਾ ਹੈ, ਉੱਥੇ ਨਰਮਾ ਡੁੱਬ ਗਿਆ ਸੀ ਪਿਛਲੇ ਸਾਲ, ਠੀਕ ਹੈ, ਹੜ੍ਹ ਦੇ ਵਿੱਚ ਹੈ ਨਾ, ਪਾਣੀ ਇੰਨਾ ਆ ਗਿਆ ਸੀ, ਉੱਥੇ ਤਾਂ ਕੁਛ ਹੋਇਆ ਨਹੀਂ ਗਾ ਜੀ। ਇੱਥੇ ਕਿੱਥੇ ਕਰ ਦੇਣਗੇ? ਇਹ ਤਾਂ ਲੋਕਾਂ ਨੂੰ ਹੁਣ ਦੇਖੋ, ਪਹਿਲਾਂ ਗੱਪ ਮਾਰਨ ਦੇ ਤਰੀਕੇ ਹੋਰ ਸੀ, ਹੁਣ ਗੱਪ ਹੋਰ ਤਰੀਕੇ ਨਾਲ ਮਾਰ ਰਹੇ ਨੇ। ਜਿਹੜੇ ਉੱਥੇ ਇਹਨੇ ਗਲੈਕਸੀ ਪੈਲਸ ਦੇ ਵਿੱਚ ਮਾਰੇ ਹੈ ਨਾ, ਗੱਪ ਮਾਰੇ ਹੈ ਨਾ, ਅਤੇ ਉਹ ਗੱਪ ਇਹੋ ਜਿਹੇ ਸੀਗੇ ਜਿਹੜੇ ਜਿੱਥੇ ਕਿਸੇ 'ਤੇ ਵਿਸ਼ਵਾਸ ਹੋ ਹੀ ਨਹੀਂ ਸਕਦਾ। ਇਨਕਮ ਦੀ ਗੱਲ ਕਰ ਰਿਹਾ ਜੀ, ਵਪਾਰੀਆਂ ਦੀ ਗੱਲ ਕਰ ਰਿਹਾ ਜੀ ਹੈ ਨਾ, ਅਤੇ ਅਸੀਂ ਇਨਕਮ ਇੱਦਾਂ ਕਰ ਦੇਂਗੇ, ਵਪਾਰੀਆਂ ਦਾ ਕਰ ਦੇਂਗੇ, ਰਜਿਸਟਰੀਆਂ ਦੀ ਗੱਲ ਕਰ ਰਿਹਾ ਸੀ, ਜ਼ਮੀਨਾਂ ਦੀ ਗੱਲ, ਪ੍ਰਾਪਰਟੀ ਦੀ ਗੱਲ ਕਰ ਰਿਹਾ ਸੀ। ਸਭ ਕੁਛ ਵਿੱਚ ਬਕਵਾਸ ਹੈ ਜੀ, ਕੁਛ ਨਹੀਂ ਹੋਣਾ। ਅਤੇ ਗੱਪ ਲੋਕਾਂ ਨੂੰ ਤਰੀਕੇ ਮਾਰ ਮਾਰ ਕੇ ਦੱਸ ਰਹੇ ਨੇ ਵੀ ਕਿੱਦਾਂ ਲੋਕਾਂ ਨੂੰ ਅਸੀਂ ਤੁੰਗਲ ਵਿੱਚ ਦੁਬਾਰਾ ਫਸਾ ਲਈਏ। ਅਤੇ ਮੇਰਾ ਥੋੜ੍ਹਾ ਰੋਸ ਇਹ ਹੋਰ ਵੱਧ ਗਿਆ। ਮੈਂ ਕਿਹਾ ਯਾਰ ਹੈ ਨਾ, ਪਹਿਲਾਂ ਲੋਕ ਫਸ ਗਏ ਅਤੇ ਦੁਬਾਰਾ ਹੋਰ ਨਾ ਫਸ ਜਾਣ, ਬਸ ਇਹੀ ਹੈ ਜੀ। ਕਿਹੜੀ ਗੱਲ 'ਤੇ ਤੁਹਾਨੂੰ ਜਿਹੜਾ ਗੁੱਸਾ ਮੇਨ ਜਿਹੜਾ ਹੈ? ਮੇਨ ਗੁੱਸਾ ਤਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਹੈਗਾ ਸੀਗਾ ਜੀ। ਉਹ ਤਾਂ ਮੈਂ ਘਰੋਂ ਬਣਾ ਕੇ ਗਿਆ ਸੀ ਇੱਥੋਂ ਮਨ ਵੀ ਇਹ ਤਾਂ ਮੈਂ ਜੁੱਤੀ ਫੇਰਾਂ, ਚਾਹੇ ਮੈਂ ਥੱਪੜ ਮਾਰਾਂ, ਮੈਂ ਕੁਛ ਵੀ ਕਰਾਂ। ਅਤੇ ਉੱਥੇ ਪਾਰਾ ਹੋਰ ਵੱਧ ਗਿਆ। ਉੱਥੇ ਸਿੱਧਾ ਹੀ ਕਹਿੰਦਾ ਜੀ 4,500 ਕਰੋੜ ਰੁਪਇਆ ਲਾਤਾ ਸੀ ਅੰਮ੍ਰਿਤਸਰ 'ਤੇ ਹੈ ਨਾ। ਤੁਸੀਂ ਇਕੱਲੇ ਦਰਬਾਰ ਸਾਹਿਬ ਵਗ ਜਾਓ ਜੀ, ਅੰਮ੍ਰਿਤ ਵੇਲੇ ਉੱਠਿਓ, ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਜਦੋਂ ਟਾਇਲਟ ਵਗੈਰਾ ਜਾਂਦੇ ਹੋ ਨਾ, ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਜੀ। ਉੱਥੇ ਬਾਥਰੂਮ ਪੂਰੇ ਨਹੀਂ ਨਾ ਤੋਂ ਹੋਏ, ਨਾਲੇ ਇਹਨਾਂ ਦਾ ਆਪਦਾ ਬਜਟ ਆ ਉੱਥੇ, ਠੀਕ ਹੈ। ਕਿੰਨਾ ਬਜਟ? ਖਰਬਾਂ ਦਾ ਰੁਪਈਆ ਇਹਨਾਂ ਦੇ ਕੋਲ ਹੈਗਾ ਉੱਥੇ, ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ, ਠੀਕ ਹੈ। ਆਪਣੇ ਹੱਥ ਨਾਲ ਆਪ ਲਾ ਸਕਦੇ, ਉੱਥੇ ਨਹੀਂ ਕੁਛ ਕੀਤਾ, ਅਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿੱਦਾਂ ਲਾ ਸਕਦੇ ਆ? ਇਸ ਕਰਕੇ ਸੀਗਾ।